बहुत बदतर जो हालात इस वेले पंजाब च ਅਸੀਂ देख रहे हैं कि ਜਿਵੇਂ ਚਾਣਕਿਆ ਦੀ ਨੀਤੀ ਦੇ ਨਾਲ ਇੱਕ ਸਟੈਪ ਤੇ ਉਹਨਾਂ ਨੇ ਅੱਜ ਤੁਸੀਂ ਦੇਖੋ ਵੀ ਬੀਜੇਪੀ ਚ ਜਾਣ ਵਾਲੇ ਪਗੜੀ ਧਾਰੀਆਂ ਦੀ ਗਿਣਤੀ ਜਿਹੜੀ ਹੈ ਉਹ ਮੁੱਕਣ ਚ ਨਹੀਂ ਆਉਂਦੀ। ਤੁਸੀਂ ਕਿਸੇ ਬਾਰੇ ਵੀ ਸੋਚ ਸਕਦੇ ਹੋ ਕਿ ਅਗਲੇ ਦਿਨ ਤੁਸੀਂ ਉੱਠੋਗੇ ਤੇ ਤੁਹਾਨੂੰ ਲੱਗੇਗਾ ਕਿ ਫਲਾਂ ਬੰਦਾ ਬੀਜੇਪੀ ਦੇ ਵਿੱਚ ਹੈ। ਆਉਣ ਵਾਲੇ ਪੀਰੀਅਡ 'ਚ ਇਹਨਾਂ ਨੇ ਕਿਵੇਂ ਪੰਜਾਬ ਨੂੰ ਔਰ ਜਿਹਦੇ 'ਚ ਜੇ ਮੈਂ ਕਹਿਣਾ ਹੋਏ ਕਿ ਬੀਜੇਪੀ ਵੀ ਪਰਪਲੈਕਸਡ ਹੈ ਕਿ ਸਿੱਖਾਂ ਨੂੰ ਕਿਵੇਂ ਕਾਬੂ ਕਰਨਾ ਹੈ। ਇਸ ਬਾਰੇ ਅਮਿਤ ਸ਼ਾਹ ਨੂੰ ਜਦੋਂ ਕਿਸੇ ਨੇ ਪੁੱਛਿਆ ਸੀ ਪੱਤਰਕਾਰ ਨੇ ਕਿ ਜੀ ਕੀ ਤੁਸੀਂ 2027 ਦੇ ਵਿੱਚ ਪੰਜਾਬ ਦੇ ਵਿੱਚ ਆਪਣੀ ਸਰਕਾਰ ਬੀਜੇਪੀ ਬਣਾਏਗੀ, ਤਾਂ ਉਹਨੇ ਕਿਹਾ ਜੀ ਇਸ सृष्टि को बनाने वाला ब्रह्मा है और इस सृष्टि को बनाने वाला ब्रह्मा भी नहीं जानता है कि पंजाब में क्या होने वाला है। ये उन्हां दी फ्रस्ट्रेशन भी है, लेफ्ट हैंडेड कंप्लीमेंट भी है, पर साडे लई वड्डा खतरा भी है कि ਉਹ हर ਉਹ ਹੀਲਾ ਵਸੀਲਾ ਕਰ ਰਹੇ ਨੇ ਕਿ ਪੰਜਾਬ ਨੂੰ ਸਬਡਿਊ ਕੀਤਾ ਜਾਏ, ਪੰਜਾਬ ਦੀ ਆਵਾਜ਼ ਨੂੰ ਖਤਮ ਕੀਤਾ ਜਾਏ। ਕਿ ਕਿਤੇ ਨਾ ਕਿਤੇ ਇਹ ਪੰਜਾਬ ਦਾ ਹਾਲ ਵੀ ਜੰਮੂ ਕਸ਼ਮੀਰ ਵਾਲਾ ਕਰ ਸਕਦੇ ਨੇ, ਯੂਨੀਅਨ ਟੈਰੀਟਰੀ ਬਣਾ ਸਕਦੇ ਨੇ। ਪਠਾਨਕੋਟ ਨਾਲ ਲੱਗਦੇ ਇੱਧਰ ਕੁਝ ਹਿਮਾਚਲ ਚ, ਕੁਝ ਇੱਧਰ ਜੰਮੂ ਦੇ ਨਾਲ ਲਾ ਕੇ ਅੱਡ ਸਟੇਟ ਔਰ ਬਾਕੀਆਂ ਨੂੰ ਜਿਹੜਾ ਫਿਰ ਉਹ ਪੂਰੀ ਤਰ੍ਹਾਂ ਉਵੇਂ ਹੀ ਕਾਬੂ ਕਰਕੇ ਜੋ ਹਾਲ ਅੱਜ ਕਸ਼ਮੀਰ ਵਾਦੀ ਦਾ ਕੀਤਾ ਹੋਇਆ। ਅਸੀਂ ਪਿਛਲੇ ਸਾਲਾਂ ਤੋਂ ਇਹ ਚੀਜ਼ ਦੇਖ ਰਹੇ ਹਾਂ ਕਿ ਜਿਹੜੀਆਂ ਘੱਟ ਗਿਣਤੀਆਂ ਜਾਂ ਜਿਹੜੀਆਂ ਘੱਟ ਗਿਣਤੀ ਕੌਮਾਂ ਹਿੰਦੂਤਵ ਦੇ ਜਿਹੜਾ ਪੋਲੀਟੀਕਲ ਆਈਡੀਆ ਆ ਉਹਦੇ ਨਾਲ ਅਲਾਈ ਨਹੀਂ ਹੋ ਰਹੀਆਂ, ਉਹਨਾਂ ਦੇ ਅੰਦਰ ਰੈਜ਼ਿਸਟੈਂਸ ਹੈ, ਉਹਨਾਂ ਦੇ ਅੰਦਰ ਵਿਰੋਧ ਨਜ਼ਰ ਆ ਰਿਹਾ ਆ। ਪਰ ਜਿਹੜੀ ਰੈਜ਼ਿਸਟੈਂਸ ਗਰਾਊਂਡ ਦੇ ਉੱਤੇ ਜੇ ਹਿੰਦੂਤਵਾ ਦੇ ਆਈਡੀਏ ਨੂੰ, ਇਸ ਪੋਲੀਟੀਕਲ ਥੋਟ ਨੂੰ ਕਿਸੇ ਨੇ ਦਿੱਤੀ ਆ ਤਾਂ ਪੰਜਾਬ ਤੋਂ ਤੇ ਸਿੱਖਾਂ ਤੋਂ ਮਿਲੀ ਆ। ਤਾਂ ਜੇ ਇਸ ਮਤਲਬ ਜਿਹਨੂੰ ਤੁਸੀਂ ਕਹਿ ਸਕਦੇ ਹੋ ਜਿਹੜਾ ਇਹਨਾਂ ਦਾ ਇਹ ਵਿਜੇ ਰੱਥ ਸਾਰੇ ਭਾਰਤ 'ਚ ਘੁਮਾ ਰਹੇ ਆ, ਉਹਨੂੰ ਇਹ ਰੋਕਿਆ ਕਿਸੇ ਨੇ ਕਾਮਯਾਬੀ ਨਾਲ, ਤਾਂ ਉਹ ਸਿੱਖ ਉਹਦੇ 'ਚ ਕਾਮਯਾਬ ਹੋਏ। ਤੇ ਕਿਸਾਨ ਸੰਘਰਸ਼ ਤੋਂ ਬਾਅਦ ਜਿਹੜੀਆਂ ਬਾਕੀ ਦੀਆਂ ਸਾਰੀਆਂ ਨੈਸ਼ਨੈਲਿਟੀਜ਼, ਮਾਈਨੋਰਿਟੀਜ਼ ਨੇ, ਉਹਨਾਂ ਦੇ ਵਿੱਚ ਇਹ ਗੱਲ ਦੇਖਣ 'ਚ ਆ ਰਹੀ ਹੈ ਕਿ ਜਿਵੇਂ ਆਸ ਲਈ ਬੈਠੇ ਹੋਣ ਕਿ ਜਿਹੜੇ ਪੰਜਾਬ ਦੇ ਲੋਕ ਆ ਜਾਂ ਸਿੱਖ ਆ, ਉਹ ਜਿਹੜਾ ਬੀਜੇਪੀ ਦਾ ਇਹ ਸਾਰਾ ਪੋਲੀਟੀਕਲ ਆਈਡੀਆ ਆ ਜਿਹਦੇ 'ਚ ਬਾਕੀਆਂ ਦੇ ਲਈ ਕੋਈ ਸਪੇਸ ਨਹੀਂ, ਥਾਂ ਨਹੀਂ, ਕਿ ਉਹਨੂੰ ਉਹ ਟੱਕਰ ਦੇ ਸਕਦੇ ਆ। ਤਾਂ ਮੈਂ ਤਾਂ ਇਹ ਜਾਣਨਾ ਚਾਹੁੰਦਾ ਕਿ ਹੁਣ ਜਦੋਂ ਗੱਲ ਬੀਜੇਪੀ ਇੱਕ ਪੂਰੇ ਮੂਡ 'ਚ ਨਜ਼ਰ ਆ ਰਹੀ ਆ ਕਿ ਜਿਹੜਾ ਵੀ ਉਹਨਾਂ ਦੇ ਸਾਹਮਣੇ ਆਊਗਾ ਉਹ ਉਹਨੂੰ ਖਤਮ ਕਰਨਗੇ ਜਾਂ ਉਹਨੂੰ ਮਾਰਨਗੇ, ਤਾਂ ਉਹਦੇ ਵਿੱਚ ਜਿਹੜਾ ਸਿੱਖਾਂ ਦੀ ਰੈਜ਼ਿਸਟੈਂਸ ਆ ਉਹਦੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਸਿਚੁਏਸ਼ਨ ਦੇਖ ਰਹੇ ਹੋ ਕਿ ਸਿੱਖਾਂ ਨੂੰ ਕਿੰਨਾ ਕੁ ਸਤਰਕ ਰਹਿਣਾ ਚਾਹੀਦਾ ਆ? ਕੀ ਮਾਹੌਲ ਜਾਂ ਜਿਹੜਾ ਕਿਹੋ ਜਿਹਾ ਜਿਹੜਾ ਐਟੀਟਿਊਡ ਆ ਇੰਡੀਅਨ ਸਟੇਟ ਖਾਸ ਤੌਰ ਤੇ ਜਿਹੜੀਆਂ ਹਾਰਾਂ ਪਿਛਲੇ ਸਮੇਂ 'ਚ ਹੋਈਆਂ ਨੇ ਜਾਂ ਰੈਜ਼ਿਸਟੈਂਸ ਜਿਵੇਂ ਦੀ ਪੰਜਾਬ 'ਚ ਨੌਜਵਾਨਾਂ ਨੇ ਦਿੱਤੀ ਆ, ਉਹ ਤੋਂ ਬਾਅਦ ਇਹੋ ਜਿਹੀ ਅਪਰੋਚ ਤੁਹਾਨੂੰ ਲੱਗ ਰਿਹਾ ਕਿ ਬੀਜੇਪੀ ਸਿੱਖਾਂ ਦੇ ਬਾਰੇ ਜਾਂ ਪੰਜਾਬ ਬਾਰੇ ਲੈ ਸਕਦੀ ਹੈ ਤਾਂ ਕਿ ਕੋਈ ਵੀ ਜਿਹੜੀ ਰੈਜ਼ਿਸਟੈਂਸ ਆ ਜਿੱਥੋਂ ਕਿ ਤੁਹਾਨੂੰ ਮਿਲ ਰਹੀ ਆ ਉਹਨੂੰ ਸਨਾਪ ਕਰ ਸਕੇ? ਦੇਖੋ, ਜੇ ਅਸੀਂ ਪੋਸਟ 47 ਭਾਰਤ 'ਚ ਘੱਟ ਗਿਣਤੀ ਵਰਸਸ ਵੱਡ ਗਿਣਤੀ ਜਾਂ ਜਿਹਨੂੰ ਅਸੀਂ ਬਹੁਮਤ ਜਾਂ ਬਹੁ ਗਿਣਤੀ ਕਹਿੰਦੇ ਆ ਦੇਖੀਏ, ਤੇ ਪਹਿਲੀ ਇਫੈਕਟਿਵ ਜਿਹੜੀ ਰੈਜ਼ਿਸਟੈਂਸ ਹੈ ਔਰ ਆਰਮਡ ਰੈਜ਼ਿਸਟੈਂਸ ਉਹ ਨਾਗਿਆਂ ਵੱਲੋਂ ਆਈ। ਔਰ ਨਾਗਾਲੈਂਡ ਦੇ ਵਿੱਚ ਇਮੀਡੀਏਟਲੀ, ਕਿਉਂਕਿ ਜੋ ਕੁਛ ਇਹਨਾਂ ਨੇ ਪੰਜਾਬ ਦੇ ਨਾਲ ਪ੍ਰੋਮਿਸ ਕੀਤਾ ਸੀ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਨਾਲ, ਇਹੋ ਜਿਹੇ ਇਕਰਾਰ ਜਿਹੜੇ ਨੇ ਉਹ ਉਸ ਵੇਲੇ ਦੇ ਨਾਗਿਆਂ ਦੇ ਨਾਲ ਕੀਤੇ ਸੀ। ਲੇਕਿਨ ਉਹਨਾਂ ਦੀ ਉਹ ਰੈਜ਼ਿਸਟੈਂਸ ਜਿਹਦੇ 'ਚ ਉਹ ਆਪਣੀ ਸਟਰਗਲ ਨੂੰ ਇੰਟਰਨੈਸ਼ਨਲਾਈਜ਼ ਉਹਨਾਂ ਨੇ ਕੀਤਾ। ਮਿਸਟਰ ਫੀਜ਼ੋ ਉਹਨਾਂ ਦਾ ਲੀਡਰ ਲੰਬਾ ਵਕਤ ਯੂਕੇ ਦੇ ਵਿੱਚ ਇਨ ਐਗਜ਼ਾਈਲ ਰਿਹਾ, ਅਮਰੀਕਾ ਦੇ ਵਿੱਚ ਬੈਪਟਿਸਟ ਚਰਚ ਉਹਨਾਂ ਦੀ ਸਪੋਰਟ ਤੇ ਸੀ, ਔਰ ਈਵਨ ਨਾਗਾਲੈਂਡ ਕੋਲ UNPO ਅਨਰਿਪਰੈਜ਼ੈਂਟਡ ਨੇਸ਼ਨਸ ਐਂਡ ਪੀਪਲਸ ਆਰਗੇਨਾਈਜੇਸ਼ਨ ਦੀ ਮੈਂਬਰਸ਼ਿਪ ਵੀ ਸੀ, ਜਿਹੜੀ ਮੈਂਬਰਸ਼ਿਪ ਕਿਸੇ ਵੇਲੇ ਲਿਥੁਆਨੀਆ, ਲਾਤਵੀਆ, ਐਸਟੋਨੀਆ ਕੋਲ ਵੀ ਸੀ, ਜਿਹੜੇ ਬਾਅਦ ਦੇ ਵਿੱਚ ਸੋਵੀਅਤ ਯੂਨੀਅਨ ਤੋਂ ਅੱਡ ਮੁਲਕ ਬਣੇ। ਨਾਗਾਲੈਂਡ ਔਰ ਉਹ ਕ੍ਰਿਸਚੀਅਨ ਮਾਈਨੋਰਿਟੀ ਸੀ, ਕਿਉਂਕਿ ਮੈਂ ਮਾਈਨੋਰਿਟੀਜ਼ ਦੇ ਹਵਾਲੇ ਨਾਲ ਗੱਲ ਕਰਨਾ ਚਾਹੁੰਦਾ ਕਿ ਉਹਨਾਂ ਨੇ ਆਰਮਡ ਰੈਜ਼ਿਸਟੈਂਸ ਦਿੱਤੀ। ਫਿਰ ਅੱਜ ਤੋਂ ਜਿਹੜਾ ਮੋਦੀ ਤੋਂ ਵੀ ਪਹਿਲਾਂ ਨਰਸਿਮਹਾ ਰਾਓ ਤੋਂ ਇੱਕਦਮ ਬਾਅਦ ਇੰਡੀਅਨ ਗਵਰਨਮੈਂਟ ਨੇ ਉਹਨਾਂ ਨਾਲ ਗੱਲਬਾਤ ਦਾ ਟ੍ਰੈਂਡ ਸ਼ੁਰੂ ਕੀਤਾ, ਸੇਫ ਪੈਸੇਜ ਦਿੱਤਾ, ਥਾਈਲੈਂਡ ਗੱਲ ਕੀਤੀ, ਮਲੇਸ਼ੀਆ ਕੀਤੀ, ਦੂਜਾ ਤੀਜਾ ਕੀਤਾ। ਔਰ ਕੁਝ ਸਾਲ ਪਹਿਲਾਂ, ਅੱਜ ਤੋਂ ਸ਼ਾਇਦ 8-9 ਸਾਲ ਪਹਿਲਾਂ, ਉਹਨਾਂ ਦੇ ਨਾਲ ਇੱਕ ਫਰੇਮਵਰਕ ਤੈਅ ਕੀਤਾ, ਐਗਰੀਮੈਂਟ, ਜਿਹਦੇ ਥੱਲੇ ਉਹਨਾਂ ਨੂੰ ਇਹ ਸ਼ੋਰ ਕੀਤਾ ਗਿਆ ਕਿ ਉਹ ਆਪਣਾ ਕਨਸਟੀਟਿਊਸ਼ਨ ਔਰ ਆਪਣਾ ਝੰਡਾ ਜਿਹੜਾ ਉਹ ਅੱਡ ਰੱਖ ਸਕਦੇ ਨੇ।
ਹੁਣ ਜੋ ਕੁਝ ਮਨੀਪੁਰ ਦੇ ਵਿੱਚ ਹੋਇਆ, ਔਰ ਉਹਨਾਂ ਦਾ ਜਿਹੜਾ ਲੀਡਰ ਹੈ ਨਾਗਿਆਂ ਦਾ, ਜਿਨ੍ਹਾਂ ਨਾਲ ਇਹ ਗੱਲਬਾਤ ਹੋਈ, ਮਿਸਟਰ ਮੁਆਵੀ ਜਿਹੜਾ 91 ਸਾਲਾਂ ਦਾ ਹੈ, 3-4 ਹਫ਼ਤੇ ਪਹਿਲਾਂ ਉਹ ਆਪਣੇ ਜਮਾਂਦਰੂ ਪਿੰਡ ਜਿੱਥੇ ਪੈਦਾ ਹੋਇਆ, ਉਹ ਮਨੀਪੁਰ ਦਾ ਪੈਦਾਇਸ਼ ਸੀ, ਆਪਣੇ ਪਿੰਡ ਵੀ ਗਿਆ, ਹਜ਼ਾਰਾਂ ਲੋਕ ਉਹਦੇ ਸਵਾਗਤ ਲਈ ਆਏ, ਤੇ ਉਹਨੇ ਕਿਹਾ ਵੀ ਸਾਡਾ ਕੋਈ ਸਮਝੌਤਾ ਨਹੀਂ ਹੋਇਆ ਔਰ ਅਸੀਂ ਆਪਣਾ ਕਨਸਟੀਟਿਊਸ਼ਨ ਔਰ ਆਪਣਾ ਝੰਡਾ ਅੱਡ ਰੱਖਾਂਗੇ ਔਰ ਸਾਡੀ ਸਟਰਗਲ ਜਾਰੀ ਰਹੇਗੀ। तो मैं ये कहना चाहता भी कई बार ये लगता होंगे भी कोई चीज दब गई, काफी साल इन्ना लंबा वक्त उन्होंने पीस ਨੂੰ टाइम ਦਿੱਤਾ ਹੈ, ਲੇਕਿਨ ਉਹਨਾਂ ਨੂੰ ਵੀ ਉਹਨਾਂ ਨੇ ਅੱਡ-ਅੱਡ ਗਰੁੱਪਾਂ 'ਚ ਵੰਡਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ 91 ਸਾਲਾਂ ਦਾ ਬੁੱਢਾ ਲੀਡਰ ਇਸੇ ਕਨਕਲੂਜਨ ਤੇ ਪਹੁੰਚਿਆ ਵੀ ਸਾਨੂੰ ਲੜਨਾ ਪਏਗਾ। ਹੁਣ ਜੰਮੂ ਕਸ਼ਮੀਰ ਦੀ ਜੇ ਮੈਂ ਗੱਲ ਕਰਾਂ, ਮੈਂ ਸਮਝਦਾ ਵੀ ਕਸ਼ਮੀਰੀਆਂ ਨੇ ਆਪਣੇ ਖਮੀਰ ਦੇ ਉਲਟ ਜਾ ਕੇ ਬਹਾਦਰੀ ਦੀਆਂ ਜੋ ਦਾਸਤਾਨਾਂ ਉਹਨਾਂ ਨੇ ਲਿਖੀਆਂ ਨੇ, ਉਹਨਾਂ ਨੂੰ ਸੈਲੂਟ ਹੈ। ਹਾਲਾਂ 48 ਤੋਂ ਬਾਅਦ ਹੀ ਜਦੋਂ ਸ਼ੇਖ ਅਬਦੁੱਲਾ ਤੋਂ 1953 ਚ ਉਹਨਾਂ ਨੇ ਅੰਦਰ ਦੇ ਦਿੱਤਾ। ਐਮਨੈਸਟੀ ਇੰਟਰਨੈਸ਼ਨਲ ਵੱਲੋਂ ਸਭ ਤੋਂ ਪਹਿਲਾਂ ਜਿਹਨੂੰ ਪ੍ਰਿਜ਼ਨਰ ਆਫ ਕੌਂਸ਼ੀਅਸ ਕਿਹਾ ਜਾਂਦਾ ਉਹ ਅਬਦੁੱਲਾ ਸੀ, ਲੰਬਾ ਵਕਤ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ, ਫਿਰ ਉਹ ਸਮਝੌਤਾ ਕਰ ਲਿਆ ਉਹਨੇ, ਉਹਦਾ ਮੁੰਡਾ ਫਾਰੂਕ ਅਬਦੁੱਲਾ, ਅੱਜ ਵੀ ਉਮਰ ਅਬਦੁੱਲਾ ਜੰਮੂ ਕਸ਼ਮੀਰ ਟੁੱਟਾ ਭੱਜਾ ਯੂਨੀਅਨ ਟੈਰੀਟਰੀ ਦਾ ਚੀਫ ਮਿਨਿਸਟਰ ਹੈ। ਪਰ ਕਸ਼ਮੀਰੀ ਲੋਕਾਂ ਨੇ ਅੱਡ-ਅੱਡ ਤਰੀਕਿਆਂ ਦੇ ਨਾਲ ਰੈਜ਼ਿਸਟੈਂਸ ਨੂੰ ਜਾਰੀ ਰੱਖਿਆ। ਇੰਤਫਾਦਾ ਜਿਹੜਾ ਬੱਚੇ ਵੀ ਉਹਦੇ ਚ ਇਨਵੋਲਵ ਹੋਏ, ਵੱਟੇ ਮਾਰਦੇ ਸੀ, ਪੈਲਟ ਗਨਸ ਨਾਲ ਕਿੰਨੇ ਅੰਨੇ ਕੀਤੇ, ਕਿੰਨੇ ਦੂਜੇ ਕੀਤੇ। ਔਰ ਜੇ ਇਹਨਾਂ ਨੇ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਖਤਮ ਵੀ ਕਰ ਦਿੱਤਾ ਜੰਮੂ ਕਸ਼ਮੀਰ ਦਾ, ਅਸੀਂ ਦੇਖਦੇ ਹਾਂ ਵੀ ਕਿੰਨੇ ਹਜ਼ਾਰ ਉਹਨਾਂ ਦੇ ਚੁੱਕੇ ਗਏ, ਕਿੰਨੇ ਮਾਰੇ। ਔਰ ਇਹਦੇ ਬਾਵਜੂਦ ਜੇ ਹੁਣ ਇਲੈਕਸ਼ਨਾਂ ਉਸ ਯੂਨੀਅਨ ਟੈਰੀਟਰੀ ਦੀਆਂ ਹੋਈਆਂ ਤੇ ਜਿਵੇਂ ਭਾਈ ਅਮਰਤਪਾਲ ਸਿੰਘ ਜਿਹੜਾ ਉਹ ਜੇਲ੍ਹ 'ਚ ਬੈਠਾ ਖਡੂਰ ਸਾਹਿਬ ਤੋਂ ਮੋਦੀ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਜਿੱਤਦਾ, ਉਹਨਾਂ ਦਾ ਮਿਸਟਰ ਇੰਜੀਨੀਅਰ ਉਸੇ ਉਮਰ ਅਬਦੁੱਲੇ ਨੂੰ ਬਾਰਾਮੂਲੇ ਹਲਕੇ ਤੋਂ ਹਰਾ ਕੇ ਜਿਹੜਾ ਜੇਲ੍ਹ 'ਚ ਬੈਠਾ ਹੋਇਆ ਐਮਪੀ ਬਣਦਾ। ਸੋ ਕਹਿਣ ਦਾ ਮਤਲਬ ਇਹ ਹੈ ਵੀ, ਔਰ ਹੁਣ ਵੀ ਆ ਜਿਹੜਾ ਅਸੀਂ ਪਲਾਟ ਦੀ ਗੱਲ ਕਰ ਰਹੇ ਹਾਂ, ਸਾਰਾ ਇਹ ਵੈਦਰ ਫਾਲਸ ਫਲੈਗ ਹੈ ਜਾਂ ਉਹਨਾਂ ਨੂੰ ਟ੍ਰੈਪ ਕੀਤਾ ਹੋਇਆ, ਪਰ ਅਸੀਂ ਉਸ ਦੇ ਵਿੱਚ ਵੱਡ ਗਿਣਤੀ ਜਿਹੜੀ ਹੈ ਉਹ ਕਸ਼ਮੀਰੀ ਡਾਕਟਰਾਂ ਦੀ ਦੇਖਦੇ ਆ ਜਿਨ੍ਹਾਂ ਨੂੰ ਉਹ ਸਾਰੇ ਦਾ ਹਿੱਸਾ ਬਣਾਇਆ ਗਿਆ। ਹੁਣ ਇਹ ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਕੌਮ ਦੀ ਇੱਕ ਵੱਡੀ ਜਿਹੜੀ ਸਟਰੈਂਥ ਹੈ, ਇੱਕ ਤਾਂ ਜ਼ਾਹਰ ਹੈ ਸਾਡਾ ਇਤਿਹਾਸ ਸਾਨੂੰ ਘਰੇ ਨਹੀਂ ਬਹਿਣ ਦਿੰਦਾ, ਸਾਡੀ ਸਟਰਗਲ 3-4 ਸਦੀਆਂ ਦੀ ਖਾਲਸਾ ਪੰਥ ਦੀ ਜ਼ੁਲਮ ਦੇ ਖਿਲਾਫ, ਜਿਹਦੇ 'ਚ ਨੰਬਰ ਮੈਟਰ ਨਹੀਂ ਕਰਦਾ। ਔਰ ਇੱਕ ਗੱਲ ਜਿਹਨੂੰ ਕਈ ਵਾਰ ਜਿਹੜਾ ਉਹ ਅੰਡਰਮਾਈਨ ਕੀਤਾ ਜਾਂਦਾ ਹੈ, ਉਹ ਹੈ ਡਾਇਸਪੋਰਾ ਸਟਰੈਂਥ ਸਿੱਖਾਂ ਦੀ। 5 ਮਿਲੀਅਨ ਸਿੱਖ ਡਾਇਸਪੋਰਾ, ਔਰ ਉਹਦੇ 'ਚ ਤੁਸੀਂ ਇੰਡੀਅਨ ਸਟੇਟ ਵੱਲੋਂ ਪੰਜਾਬ ਦੇ ਸਿੱਖਾਂ ਨੂੰ ਤਾਂ ਅੱਡ-ਅੱਡ ਤਰੀਕਿਆਂ ਨਾਲ ਉਹਨਾਂ ਦੀ ਜ਼ਮੀਨ ਖੋਣ ਲਈ 3 ਖੇਤੀ ਕਾਨੂੰਨ, ਫਿਰ ਲੈਂਡ ਪੂਲਿੰਗ ਪਾਲਿਸੀ, ਫਿਰ ਦੂਜਾ ਚੱਲ ਹੀ ਰਿਹਾ ਸੀ। ਪਰ ਜੇ ਤੁਸੀਂ ਦੇਖੋ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਉਹਨਾਂ ਦਾ, ਔਰ ਹੁਣ ਜਿਹੜੀ ਬ੍ਰਿਟਿਸ਼ ਇੰਟੈਲੀਜੈਂਸ ਨੇ ਬਰੀਫਿੰਗ ਕੀਤੀ ਆ ਕੇ ਕੈਨੇਡੀਅਨਸ ਨੂੰ, ਔਰ ਬਲੂਮਬਰਗ ਓਰੀਜਨਲਸ ਨੇ ਪੂਰੀ ਦੇ ਤੇ ਡਾਕੂਮੈਂਟਰੀ ਕੀਤੀ ਹੈ ਕਿ ਕਿਵੇਂ ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ ਔਰ ਗੁਰਪਤਵੰਤ ਸਿੰਘ ਪੰਨੂ, ਇਹ ਤਿੰਨਾਂ ਨੂੰ ਹੀ ਮਾਰਨ ਦੀ ਪਲਾਨ ਜਿਹੜੀ ਆ ਉਹ ਦਿੱਲੀ ਤੋਂ ਹੋ ਰਹੀ ਹੈ, ਔਰ ਉਹਨੂੰ ਓਵਰਹੀਅਰ ਕਰ ਰਹੀ ਹੈ ਬ੍ਰਿਟਿਸ਼ MI6, ਜਿਹੜੀ ਫਿਰ ਆ ਕੇ ਬੜੇ ਆਪਣੇ ਕੌਨਫੀਡੈਂਟਸ ਨੂੰ ਕੈਨੇਡਾ ਦੇ ਵਿੱਚ ਬਰੀਫਿੰਗ ਕਰਦੀ ਹੈ। ਸੋ ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਹੋਪ ਹੈ ਤੇ ਸਿੱਖਾਂ ਦੇ ਉੱਤੇ ਇਸ ਲਈ ਵੀ ਹੈ ਕਿਉਂਕਿ ਜੇ ਅਸੀਂ 18ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤੱਕ ਦਾ ਇਤਿਹਾਸ ਵੀ ਦੇਖੀਏ, ਔਰ ਇਹ ਗੱਲ ਮੈਂ ਇੱਕ ਵਾਰ ਇੱਕ ਪਾਕਿਸਤਾਨੀ ਇੰਟੈਲੈਕਚੁਅਲ ਨੇ ਉਹ ਮੈਂ ਕਹਿੰਦੇ ਸੁਣੀ, ਉਹਨੇ ਕਿਹਾ ਜੀ ਜਲਿਆਂਵਾਲੇ ਬਾਗ ਦੇ ਵਿੱਚ ਹਿੰਦੂ ਵੀ ਮਾਰੇ ਗਏ, ਸਿੱਖ ਵੀ ਮਾਰੇ ਗਏ, ਮੁਸਲਮਾਨ ਵੀ ਮਾਰੇ ਗਏ, ਪਰ ਹਿੰਦੂਆਂ ਤੇ ਮੁਸਲਮਾਨਾਂ 'ਚੋਂ ਕੋਈ ਨਹੀਂ ਨਿਕਲਿਆ। ਇੱਕ ਸਿੱਖ ਯਤੀਮ ਮੁੰਡਾ ਉਹ 21 ਸਾਲ ਮਗਰ ਫਿਰਦਾ ਰਿਹਾ, ਉਹਨੇ ਜਾ ਕੇ ਮਾਈਕਲ ਆਡਵਾਇਰ ਨੂੰ ਸਜ਼ਾ ਯਾਫਤਾ ਕੀਤਾ। ਸੋ ਮੈਂ ਸਮਝਦਾ ਵੀ ਸਾਡਾ ਇਤਿਹਾਸ, ਸਾਡੀ ਸੱਚ ਨਾਲ ਖਲੋਣ ਦੀ ਗੱਲ, ਔਰ ਇਸ ਵੇਲੇ ਜਿਵੇਂ ਕਿਸਾਨ ਮੂਵਮੈਂਟ ਦੀ ਸਕਸੈਸ ਦੇ ਵਿੱਚ ਵੀ ਸਿੱਖ ਡਾਇਸਪੋਰਾ ਦਾ ਬਹੁਤ ਵੱਡਾ ਹੱਥ ਸੀ, ਔਰ ਸਿੱਖ ਡਾਇਸਪੋਰਾ ਜਿਹੜਾ ਖਾਂਦਾ ਪੀਂਦਾ ਵੀ ਹੈ, ਪੋਲੀਟੀਕਲ ਪ੍ਰੋਸੈਸ ਵੀ ਇਨਵੋਲਵ ਹੈ। ਉਹ ਅਮਰੀਕਾ ਦੇ ਵਿੱਚ 50 ਤੋਂ ਜ਼ਿਆਦਾ ਕਾਂਗਰਸਮੈਨ ਬਾਈ ਪਾਰਟੀਜ਼ਨ ਸਿੱਖ ਕਾਕਸ ਨੇ, ਕੈਨੇਡਾ ਹੈ, UK ਹੈ। ਸੋ ਮੈਂ ਹਾਂ ਸਿੱਖਾਂ ਨਾਲ ਹੋਏਗਾ ਕਿ ਬਹੁਤ ਬਦਤਰ ਜੋ ਹਾਲਾਤ ਇਸ ਵੇਲੇ ਪੰਜਾਬ 'ਚ ਅਸੀਂ ਦੇਖ ਰਹੇ ਹਾਂ ਕਿ ਜਿਵੇਂ ਚਾਣਕਿਆ ਦੀ ਨੀਤੀ ਦੇ ਨਾਲ
ਇੱਕ ਸਟੈਪ ਤੇ ਉਹਨਾਂ ਨੇ, ਅੱਜ ਤੁਸੀਂ ਦੇਖੋ ਵੀ ਬੀਜੇਪੀ 'ਚ ਜਾਣ ਵਾਲੇ ਪਗੜੀ ਧਾਰੀਆਂ ਦੀ ਗਿਣਤੀ ਜਿਹੜੀ ਹੈ ਉਹ ਮੁੱਕਣ 'ਚ ਨਹੀਂ ਆਉਂਦੀ। ਤੁਸੀਂ ਕਿਸੇ ਬਾਰੇ ਵੀ ਸੋਚ ਸਕਦੇ ਹੋਗੇ, ਅਗਲੇ ਦਿਨ ਤੁਸੀਂ ਉੱਠੋਗੇ ਤੇ ਤੁਹਾਨੂੰ ਲੱਗੇਗਾ ਕਿ ਫਲਾਂ ਬੰਦਾ ਬੀਜੇਪੀ ਦੇ ਵਿੱਚ ਹੈ। ਹਾਲਾਂਕਿ ਇਹ ਇੱਕ ਵੱਖਰੀ ਕਹਾਣੀ ਹੈ ਕਿ ਉਹਨਾਂ ਨੂੰ ਪੰਜਾਬ ਦਾ ਆਮ ਸਿੱਖ, ਕਿਰਤੀ ਸਿੱਖ, ਪਿੰਡੂ ਸਿੱਖ ਜਿਹੜਾ ਹੈ ਉਹ ਉਹਨੂੰ ਕੋਈ ਟਿਕਾਣਾ ਨਹੀਂ ਦੇ ਰਿਹਾ। ਈਵਨ ਤਰਨਤਾਰਨ ਹਲਕੇ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਬੀਜੇਪੀ ਦੇ ਕੈਂਡੀਡੇਟ ਇੰਨਾ ਬੁਰੀ ਤਰ੍ਹਾਂ ਪਛੜਿਆ ਹੋਇਆ ਸੀ, ਦੇ ਬਾਵਜੂਦ ਕਿ ਹਰਿਆਣੇ ਦਾ ਚੀਫ ਮਿਨਿਸਟਰ ਲੌਬੀ ਲਈ ਲਿਆਂਦਾ ਗਿਆ, ਦਿੱਲੀ ਦੀ ਚੀਫ ਮਿਨਿਸਟਰ ਲਿਆਂਦੀ ਗਈ, ਔਰ ਪਿਛਲੀਆਂ ਚੋਣਾਂ ਵੇਲੇ ਵੀ ਆਉਣ ਵਾਲੇ ਪੀਰੀਅਡ 'ਚ ਇਹਨਾਂ ਨੇ ਕਿਵੇਂ ਪੰਜਾਬ ਨੂੰ, ਔਰ ਇਹਦੇ 'ਚ ਜੇ ਮੈਂ ਕਹਿਣਾ ਹੋਏ ਕਿ ਬੀਜੇਪੀ ਵੀ ਪਰਪਲੈਕਸਡ ਹੈ ਕਿ ਸਿੱਖਾਂ ਨੂੰ ਕਿਵੇਂ ਕਾਬੂ ਕਰਨਾ ਹੈ। ਇਸ ਬਾਰੇ ਅਮਿਤ ਸ਼ਾਹ ਨੂੰ ਜਦੋਂ ਕਿਸੇ ਨੇ ਪੁੱਛਿਆ ਸੀ, ਪੱਤਰਕਾਰ ਨੇ, ਕਿ ਜੀ ਕੀ ਤੁਸੀਂ 2027 ਦੇ ਵਿੱਚ ਪੰਜਾਬ ਦੇ ਵਿੱਚ ਆਪਣੀ ਸਰਕਾਰ ਬੀਜੇਪੀ ਬਣਾਏਗੀ, तो उन्हें कहा जी इस सृष्टि को बनाने वाला ब्रह्मा है और इस सृष्टि को बनाने वाला ब्रह्मा भी नहीं जानता कि पंजाब में क्या होने वाला है। ये उन्हां दी फ्रस्ट्रेशन भी है, लैफ्ट हैंडेड कंप्लीमेंट भी है, पर साडे लई वड्डा खतरा भी है कि वो हर वो हीला वसीला कर रहे ने कि पंजाब नूं सबड्यू किया जाए, पंजाब दी आवाज नूं खत्म किया जाए। और एक जिहड़ी थ्योरी घुमदी रही है पिछले पीरियड कि किते ना किते ये पंजाब दा हाल भी जम्मू कश्मीर वाला कर सकते ने, यूनियन टैरिटरी बना सकते ने, पठानकोट नाल लगदे इधर कुछ हिमाचल च, कुछ इधर जम्मू दे नाल ला के अड स्टेट, और बाकियां नूं जिहड़ा फिर वो पूरी तरह उवें ही काबू करके जो हाल अज कश्मीर वादी दा कीता होया। सो मैनूं लगदा है भी उन्हां दे लई भी जे मोदी सरकार दे रथ नूं रोकिया, 3 खेती कानून वापस करवाए, ਤਾਂ ਪੰਜਾਬ ਦੀ ਸਿੱਖ ਕਿਸਾਨੀ ਨੇ ਜੇ ਲੈਂਡ ਪੂਲਿੰਗ ਪਾਲਿਸੀ ਨੂੰ ਫੇਲ ਕੀਤਾ, ਵਾਪਸ ਲੈਣ ਤੇ ਮਜਬੂਰ ਕੀਤਾ, ਤੇ ਪੰਜਾਬ ਦੇ ਸਿੱਖ ਕਿਸਾਨਾਂ ਨੇ, ਔਰ ਹੁਣ ਵੀ ਜੇ ਅਸੀਂ ਈਵਨ ਯੂਥ ਦੇ ਹਵਾਲੇ ਨਾਲ ਦੇਖੀਏ, ਹਾਲਾਂਕਿ ਇਹ ਪਿਓਰਲੀ ਐਕੈਡੈਮਿਕ ਲੈਵਲ ਦੀ ਮੂਵਮੈਂਟ ਹੈ, ਬੜੀ ਜੈਨੂਇਨ ਮੂਵਮੈਂਟ ਹੈ ਕਿ ਭਾਈ ਤੁਹਾਨੂੰ ਇਹ ਹੱਕ ਕਿਹਨੇ ਦਿੱਤਾ ਹੈ ਕਿ 1947 ਦਾ ਜਿਹੜਾ ਐਕਟ ਹੈ, ਔਰ ਉਹ ਪੰਜਾਬ, ਉਹ ਚੰਡੀਗੜ੍ਹ ਜਿਹੜਾ 28 ਪੁਆਂਝ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਕਿ ਤੁਸੀਂ ਜਿਹੜਾ ਡੈਮੋਕ੍ਰੈਟਿਕਲੀ ਇਲੈਕਟਿਡ ਸੈਨੇਟ ਹੈ, ਔਰ ਜਿਨ੍ਹਾਂ ਦਾ ਥੋੜਾ ਬਹੁਤ ਜਿਹੜਾ ਕੋਈ ਯੋਗਦਾਨ ਹੈ ਡਿਸਾਈਡ ਕਰਨ 'ਚ ਕਿ ਬਈ ਪਾਲਿਸੀਜ਼ ਕੀ ਹੋਣੀਆਂ ਨੇ, ਤੁਸੀਂ ਉਹਨੂੰ ਵੀ ਖਤਮ ਕਰਕੇ ਹਿੰਦੂਤਵਾ ਦੇ ਰੰਗ 'ਚ ਰੰਗਣਾ ਚਾਹੋ। ਔਰ ਜਿਵੇਂ ਸਪੌਂਟੇਨੀਅਸ ਪੰਜਾਬ ਦੇ ਲੋਕਾਂ ਨੇ ਇਸ ਨੂੰ ਰਿਸਪੌਂਡ ਕੀਤਾ ਹੈ, ਇਸ ਦਾ ਮਤਲਬ ਇਹ ਹੈ ਕਿ ਭਾਈ ਇਹ ਜਿਹੜਾ ਅਵੇਅਰਨੈਸ ਲੈਵਲ ਹੈ, ਲੋਕਾਂ ਨੂੰ ਇਹ ਪਤਾ ਹੈ ਵੀ ਸਾਡੇ ਨਾਲ ਧੱਕਾ ਹੋ ਰਿਹਾ ਹੈ, ਹੌਲੀ ਕਰਕੇ ਸਾਡੇ ਹੱਕ ਖੋਏ ਜਾ ਰਹੇ ਨੇ। ਸੋ ਇਸ ਦੇ ਲਈ ਬੀਜੇਪੀ ਇਸ ਵੇਲੇ, ਕਿਉਂਕਿ ਇੰਟਰਨੈਸ਼ਨਲੀ ਜਿਹੜਾ ਮੈਂ ਸਮਝਦਾ ਵੀ ਇੰਡੀਆ ਟੂ ਦਾ ਵਾਲ ਲੱਗਾ ਹੋਇਆ ਹੈ, ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰਕੇ, ਟਰੰਪ ਦੀਆਂ ਟੈਰਿਫ ਨੀਤੀਆਂ ਕਰਕੇ, ਕੁਝ ਅਦਰਵਾਈਜ਼ ਕੁਝ ਜਿਹੜੇ ਪੋਜ਼ਿਟਿਵ ਸਾਈਨ ਸਿੱਖਾਂ ਦੇ ਹਵਾਲੇ ਨਾਲ ਮੈਂ ਸਮਝਦਾ ਵੀ ਇਗਨੋਰ ਨਹੀਂ ਕਰਨੇ ਚਾਹੀਦੇ। ਚਾਈਨਾ, ਹਾਲਾਂ ਕੋਈ ਚਾਈਨਾ ਦੇ ਨਾਲ ਨਾ ਕੋਈ ਚੀਨ ਦੇ ਵਿੱਚ ਸਾਡਾ ਇਤਿਹਾਸਕ ਗੁਰਦੁਆਰਾ ਹੈ, ਨਾ ਕੋਈ ਇਤਿਹਾਸਕ ਸਾਂਝਾਂ ਰਹੀਆਂ ਨੇ। ਅਦਰਵਾਈਜ਼ 1842 ਅਦਰ ਦੈਨ ਕਿ 1842 ਦੇ ਵਿੱਚ ਜਿਹੜੀ ਟ੍ਰਾਈਪਾਰਟਾਈਟ ਟ੍ਰੀਟੀ ਹੋਈ, ਸਰਕਾਰੇ ਖਾਲਸਾ ਜੀਓ ਮਹਾਰਾਜਾ ਸ਼ੇਰ ਸਿੰਘ ਸਨ ਉਦੋਂ ਐਂਪਰਰ ਆਫ ਚਾਈਨਾ ਤੇ ਲਾਮਾ ਆਫ ਤਿੱਬਤ, ਕੋਈ ਹੋਰ ਕਨੈਕਸ਼ਨ ਨਹੀਂ ਰਿਹਾ। ਪਰ ਇਸ ਵਾਰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਲਾਹੌਰ ਦੇ ਵਿੱਚ ਜਿਹੜਾ ਉਹਨਾਂ ਦਾ ਕੌਂਸਲ ਜਨਰਲ ਚਾਈਨਾ ਦਾ, ਉਹ ਆਪਣੇ ਸਾਰੇ ਡੈਲੀਗੇਟ ਜਿਹੜਾ ਕੌਂਸੂਲੇਟ ਸਟਾਫ ਦੇ ਨਾਲ ਨਨਕਾਣਾ ਸਾਹਿਬ ਦਰਸ਼ਨਾਂ ਲਈ ਆਇਆ ਔਰ ਦਰਬਾਰ ਦੇ ਵਿੱਚ ਬੈਠੇ ਰਹੇ। ਸੋ ਮੈਂ ਸਮਝਦਾ ਵੀ ਇਹ ਜਿਹੜੀ ਸਿੱਖ ਫੈਕਟਰ ਦਾ ਉਭਾਰ ਹੈ ਇੰਟਰਨੈਸ਼ਨਲੀ, ਇਹ ਵੀ ਇੱਕ ਵੱਡਾ ਕਾਰਨ ਹੈ ਕਿ ਜੇ ਉਹ ਇੱਕ ਪਾਸਿਓਂ ਕੋਈ ਕੁਝ ਐਸਾ ਕਰਨਾ ਵੀ ਚਾਹੁੰਦੇ ਨੇ ਤੇ ਉਹ 36 ਵਾਰ ਸੋਚਣਗੇ ਕਿ ਇਹਦੇ ਨਾਲ ਉਹ ਰਾਦਰ ਜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮਤਲਬ ਸਿੱਖਾਂ ਨੂੰ ਚੁੱਪ ਕਰਾਉਣਾ ਸੀ, ਡਾਇਸਪੋਰਾ ਸਿੱਖਾਂ ਦੀ ਆਵਾਜ਼ ਨੂੰ ਬੰਦ ਕਰਨਾ ਸੀ, ਤਾਂ ਮੈਂ ਸਮਝਦਾ ਰਾਦਰ ਇਹਦਾ ਜਿਹੜੀ ਸਿੱਖ ਸਾਈਕੀ ਹੈ ਉਹ ਉਸ ਦੇ ਉੱਤੇ ਇਹਦਾ ਬਿਲਕੁਲ ਰਿਵਰਸ ਇਫੈਕਟ ਹੋਇਆ, ਕਿਉਂਕਿ ਜੋ ਕਰੈਕਟਰ ਹੈ ਸਿੱਖਾਂ ਦਾ ਕਿ ਜਬੈ ਬਾਣ ਲੱਗਿਓ ਤਬੈ ਰੋਸ ਜਾਗਿਓ। ਕਈ ਵਾਰੀ ਸਾਨੂੰ ਹਿਡਨ ਕੰਸਪੀਰੇਸੀ ਸਮਝ ਨਹੀਂ ਆਉਂਦੀਆਂ, ਸਾਜ਼ਿਸ਼ਾਂ ਸਮਝ ਨਹੀਂ ਆਉਂਦੀਆਂ, ਪਰ ਜਦੋਂ ਕੋਈ ਸਾਹਮਣੇ ਆ ਕੇ ਵੰਗਾਰਦਾ, ਕਿਉਂਕਿ ਸਿੱਖ ਵੀ ਵੰਗਾਰ ਕੇ ਹੀ ਕਿਸੇ ਦੇ ਉੱਤੇ ਜਿਹੜਾ ਉਹ ਹੱਲਾ ਬੋਲਦਾ, ਉਹ ਸਾਨੂੰ ਫਿਰ ਬੜੀ ਚੰਗੀ ਤਰ੍ਹਾਂ ਸਮਝ ਆਉਂਦਾ। ਜੇ ਇਸ ਕਿਸਮ ਦੀ ਕੋਈ ਨੀਤੀ ਲੈਣਗੇ
ਤੇ ਫਿਰ ਉਹ ਜਿਵੇਂ ਸਿੱਖ ਬੀਬੀ ਪਵਾਨ ਦੀ ਨੇ ਉਹਨੂੰ ਸਪੈਂਡ ਨੂੰ ਇਹ ਕਿਹਾ ਸੀ ਕਿ ਭਾਈ ਫਿਰ ਮੇਰੀ ਛੱਡ ਬਾਂਹ, ਨਹੀਂ ਤਾਂ ਫਿਰ ਵਿਚਾਰ ਲੈ ਵੀ ਤੇਰੇ ਨਾਲ ਕੀ ਹੋਣ ਚੱਲਿਆ। ਸੋ ਮੈਂ ਸਮਝਦਾ ਵੀ ਇਹ ਇਹਨਾਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਫਿਰ ਉਸ ਦੇ ਨਤੀਜੇ ਅਲਟੀਮੇਟਲੀ ਕੌਮੀ ਘਰ ਤੋਂ ਬਿਨਾਂ ਫਿਰ ਸਿੱਖ ਕਿਤੇ ਰੁਕਣਗੇ ਨਹੀਂ। ਇਹ ਗੱਲ ਦੀ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਸਮਝ ਹੈ। ਉਹ ਡੂ ਔਰ ਡਾਈ ਬੈਟਲ ਹੋਏਗੀ ਫਾਈਨ।